Viewers, welcome back in our program. ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਡਿਸਕਸ ਕੀਤਾ ਕਰੋਨਾ ਵਾਇਰਸ ਨਾਲ ਜੋ ਸੰਬੰਧਿਤ ਜੋ ਖਬਰਾਂ ਨੇ ਐਂਡ ਅਪਡੇਟਸ ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਤੋਂ ਨਾਲ ਸਾਂਝ ਪਾ ਰਹੇ ਹਾਂ ਇਸ ਮੁੱਦੇ ਦੇ ਉੱਪਰ ਕਿ 57 ਇਸਲਾਮਿਕ ਦੇਸ਼ਾਂ ਦੀ ਸੰਸਥਾ OIC ਨੇ ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਸਖਤ ਵਿਰੋਧ ਕੀਤਾ ਹੈ। ਇਸ ਵਿੱਚ ਜੰਮੂ ਕਸ਼ਮੀਰ ਵਿੱਚ ਲਾਗੂ ਕੀਤਾ ਗਿਆ ਨਵਾਂ ਡੋਮਿਸਾਈਲ ਕਾਨੂੰਨ ਵੀ ਸ਼ਾਮਲ ਹੈ। ਐਂਡ ਦੂਸਰੇ ਪਾਸੇ ਅਮਰੀਕਾ ਦੀ ਮਿਨੀਸੋਟਾ ਸਟੇਟ ਦੇ ਸ਼ਹਿਰ ਸੇਂਟ ਪਾਲ ਦੀ ਸਿਟੀ ਕੌਂਸਲ ਨੇ ਭਾਰਤ ਦੀ ਬੀਜੇਪੀ ਦੀ ਹਕੂਮਤ ਨੂੰ ਇਸਲਾਮ ਵਿਰੋਧੀ ਦੱਸਣ ਦਾ ਮਤਾ ਪਾਸ ਕੀਤਾ ਹੈ ਅਤੇ ਇਸ ਵਿੱਚ ਉਸ ਭਾਰਤ ਦੇ CAA ਕਾਨੂੰਨ ਦੀ ਸਖਤ ਨਿਖੇਧੀ ਕੀਤੀ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਭਾਰਤ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਦਿਆਂ ਕਸ਼ਮੀਰ ਚੋਂ ਆਰਟੀਕਲ 370-35A ਖਤਮ ਕੀਤਾ ਹੈ। ਜੰਮੂ ਕਸ਼ਮੀਰ ਦਾ ਇੱਕ ਸਟੇਟ ਦੇ ਤੌਰ ਤੇ ਵਜੂਦ ਖਤਮ ਕਰਦਿਆਂ ਉਹਨੂੰ 2 ਯੂਨੀਅਨ ਟੈਰੀਟਰੀਜ਼, ਇੱਕ ਜੰਮੂ ਕਸ਼ਮੀਰ ਇੱਕ ਲਦਾਖ ਦੇ ਵਿੱਚ ਕਨਵਰਟ ਕੀਤਾ ਹੈ। ਫਿਰ ਉਹਨਾਂ ਨੇ ਗਵਰਨਰ ਦੀ ਉਸ ਕਮਾਂਡ ਦੇ ਥੱਲੇ ਜਿਵੇਂ ਸਿੱਧੇ ਤੌਰ ਤੇ 70 ਤੋਂ ਜ਼ਿਆਦਾ ਲਾਅ ਜਿਹੜੇ ਜੰਮੂ ਕਸ਼ਮੀਰ ਅਸੈਂਬਲੀ ਨੇ ਪਾਸ ਕੀਤੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਆਊਟਲਾ ਕੀਤਾ, ਖਤਮ ਕੀਤਾ। ਫਿਰ ਹੁਣ ਕਿਵੇਂ ਆਰਡੀਨੈਂਸ ਲਿਆ ਕੇ ਨਵੇਂ ਕਾਨੂੰਨ ਆਰਡੀਨੈਂਸ ਰਾਹੀਂ ਲਾਗੂ ਕੀਤੇ ਜਾ ਰਹੇ ਨੇ ਔਰ ਉਹਦਾ ਮੁੱਖ ਮਕਸਦ ਉੱਥੋਂ ਦੀ ਡੈਮੋਗ੍ਰਾਫੀ ਨੂੰ, ਆਬਾਦੀ ਦੇ ਤਵਾਜ਼ਨ ਨੂੰ ਜਿਹੜਾ ਉਹ ਹਿੰਦੂਆਂ ਦੇ ਹੱਕ ਵਿੱਚ ਕਰਨਾ ਹੈ। ਜ਼ਾਹਰ ਹੈ 22 ਜਾਂ 23 ਜ਼ਿਲ੍ਹੇ ਨੇ, ਮੈਨੂੰ ਐਗਜ਼ੈਕਟ ਫਿਗਰ ਮੇਰੇ ਸਾਹਮਣੇ ਨਹੀਂ ਹੈ, ਉਹਦੇ ਤੋਂ 17 ਜ਼ਿਲ੍ਹੇ ਜਿਹੜੇ ਨੇ ਉਹ ਮੁਸਲਮਾਨ ਮੈਜੋਰਿਟੀ ਨੇ। ਲੇਕਿਨ ਬੜੇ ਤਰਤੀਬ ਦੇ ਨਾਲ ਪਹਿਲਾਂ ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਇਹਨਾਂ ਨੇ ਮੋਦੀ ਸਰਕਾਰ ਨੇ ਪਾਸ ਕੀਤਾ ਸੀ ਜੀ ਉਹਨਾਂ ਨੂੰ ਉੱਥੇ ਲਿਜਾ ਕੇ ਵਸਾਇਆ ਜਾਏਗਾ। ਔਰ ਜਿਵੇਂ ਅਸੀਂ ਪਹਿਲੇ ਦਿਨ ਤੋਂ ਇਹ ਦੇਖ ਰਹੇ ਹਾਂ ਕਿ ਨਵੀਂ ਗਵਰਨਮੈਂਟ ਇਹਨਾਂ ਦੀ ਜਦੋਂ ਦੀ ਆਈ ਦੁਬਾਰਾ ਇਜ਼ਰਾਈਲੀ ਮਾਡਲ ਜੋ ਉਹਨਾਂ ਨੇ ਇਜ਼ਰਾਈਲੀਆਂ ਨੇ ਜਿਵੇਂ ਫਲਸਤੀਨ ਦੇ ਵਿੱਚ ਕੀਤਾ, ਵੈਸਟ ਬੈਂਕ 'ਚ ਕੀਤਾ, ਕਿਵੇਂ ਉਹਨਾਂ ਨੇ ਜ਼ਬਰਦਸਤੀ ਉੱਥੇ ਥਾਂ ਦੇ ਉੱਤੇ ਕਬਜ਼ੇ ਕਰਕੇ ਉਹਨਾਂ ਨੇ ਘਰ ਬਣਾ ਕੇ ਦੇ ਕੇ ਯਹੂਦੀਆਂ ਨੂੰ ਲਿਆ ਕੇ ਉੱਥੇ ਵਸਾਇਆ। ਔਰ ਹੁਣ ਉਹ 1 ਜੁਲਾਈ ਨੂੰ ਇਸ ਕਿਸਮ ਦਾ ਕਾਨੂੰਨ ਲਿਆ ਰਹੇ ਨੇ, ਪਾਸ ਕਰਨਾ ਚਾਹੁੰਦੇ ਨੇ ਜਿਹਦੇ ਥੱਲੇ ਪਰਮਾਨੈਂਟਲੀ ਉਹਨੂੰ ਇਨੈਕਸ ਕਰ ਲਿਆ ਜਾਏਗਾ। ਸੋ ਬਿਲਕੁਲ ਬੀਜੇਪੀ ਦੀ ਲਾਈਨ ਉਹੀ ਹੈ, ਕਸ਼ਮੀਰੀ ਪੰਡਤਾਂ ਨਾਲ ਹੀ ਨਹੀਂ। ਉਹਨਾਂ ਨੇ 1 ਮਿਲੀਅਨ ਦੇ ਕਰੀਬ ਉਹ ਲੋਕ ਜਿਨ੍ਹਾਂ ਦਾ ਜੰਮੂ ਕਸ਼ਮੀਰ ਨਾਲ ਸੰਬੰਧ ਨਹੀਂ ਸੀ ਪਰ 47 ਪੀਰੀਅਡ ਦੇ ਵਿੱਚ ਉਹ ਬਾਰਡਰ ਕ੍ਰਾਸ ਕਰਕੇ ਆਏ ਸੀ, ਭਾਵੇਂ ਦੂਸਰੇ ਪਾਸੇ ਦੇ ਪੰਜਾਬ ਵੱਲੋਂ ਆਏ ਸੀ, ਉਹਨਾਂ ਨੂੰ ਬਾਕੀ ਹੱਕ ਸੀ ਲੇਕਿਨ ਸ਼ਹਿਰੀਅਤ ਨਹੀਂ ਸੀ ਦਿੱਤੀ ਗਈ ਕਿਉਂਕਿ ਇਹ ਸੀ ਕਿ ਭਾਈ ਉਹ ਕਸ਼ਮੀਰੀ ਨਹੀਂ ਨੇ। ਹੁਣ ਉਹਨਾਂ ਨੂੰ ਵੀ ਜਿਹੜਾ ਉਹ ਵੋਟਿੰਗ ਰਾਈਟ ਵੀ ਔਰ ਸ਼ਹਿਰੀਅਤ ਦੇ ਦਿੱਤੀ ਗਈ। ਔਰ ਨਾਲ ਦੀ ਨਾਲ ਜਿਹੜਾ ਨਵਾਂ ਡੋਮਿਸਾਈਲ ਲਾਅ ਇਹਨਾਂ ਨੇ ਆਰਡੀਨੈਂਸ ਰਾਹੀਂ ਲਿਆਂਦਾ ਕਿ ਜੀ ਜਿਹੜਾ 12 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ ਜਾਂ ਪਿਛਲੇ 7 ਸਾਲ ਤੋਂ ਰਹਿ ਰਿਹਾ, ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੇ 10ਵੀਂ ਤੇ 12ਵੀਂ ਇੱਥੋਂ ਕੀਤੀ ਹੈ, ਉਹਨਾਂ ਨੂੰ ਵੀ ਜਿਹੜਾ ਉਹ ਡੋਮਿਸਾਈਲ ਹੋਏਗਾ ਉਹ ਵੀ ਜੰਮੂ ਕਸ਼ਮੀਰ ਦੇ ਵਸਿੰਦੇ ਮੰਨੇ ਜਾਣਗੇ। ਇਸੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਫੌਜੀਆਂ ਨੂੰ ਉੱਥੇ ਪਰਮਾਨੈਂਟ ਸੈਟਲ ਕਰਨ ਦੇ ਲਈ ਵਿਦ ਫੈਮਿਲੀ ਉਹ ਉਵੇਂ ਹੀ ਸਿਕਿਉਰਿਟੀ ਕਾਲੋਨੀਜ਼ ਬਣਾ ਰਹੇ ਨੇ ਜਿਵੇਂ ਇਜ਼ਰਾਈਲ ਨੇ ਕਬਜ਼ਾ ਕੀਤਾ। ਸੋ ਇਸ ਤੇ ਜੰਮੂ ਕਸ਼ਮੀਰ ਦੀ ਤਾਂ ਇਸ ਥੋੜੀ ਆਵਾਜ਼ ਕੁਚਲੀ ਹੋਈ ਹੈ। ਬੜੇ ਲੋਕ ਸੇਫਟੀ ਕਾਨੂੰਨ ਦੇ ਥੱਲੇ ਅੰਦਰ ਨੇ। ਫਾਰੂਕ ਅਬਦੁੱਲਾ, ਅਮਰ ਅਬਦੁੱਲਾ ਪਿਓ ਪੁੱਤਰ ਨੂੰ ਛੱਡਿਆ ਜ਼ਰੂਰ ਹੈ ਪਰ ਉਹਨਾਂ ਦੇ ਵੀ ਮੂੰਹ ਨੂੰ ਜੱਦਾ ਲੱਗਾ ਹੋਇਆ ਹੈ, ਉਹ ਕੋਈ ਵੀ ਇਸ ਕਿਸਮ ਦੀ ਬਿਆਨਬਾਜ਼ੀ ਨਹੀਂ ਕਰਦੇ। ਉਹਨਾਂ ਨੂੰ ਤਾਂ ਸ਼ਾਇਦ ਇਹੀ ਲੱਗਦਾ ਵੀ ਆ ਜਿਹੜੀ ਟੁੱਟੀ ਭੱਜੀ ਯੂਨੀਅਨ ਟੈਰੀਟਰੀ ਹੈ ਇਹਦੀ ਹਕੂਮਤ ਹੀ ਮਿਲ ਜਾਏ। ਇੱਕ ਵਾਰੀ ਜਦੋਂ ਮੂੰਹ ਨੂੰ ਹਕੂਮਤ ਦਾ ਲਹੂ ਲੱਗ ਜਾਏ ਉਹਨੂੰ ਫਿਰ ਲੋਕਾਂ ਦੀ ਪਰਵਾਹ ਨਹੀਂ ਹੁੰਦੀ, ਲੋਕਾਂ ਦੇ ਹਿੱਤਾਂ ਦੀ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰ ਦੇ ਵਿੱਚ ਆਰਮਡ ਰੈਜ਼ਿਸਟੈਂਸ ਸ਼ੁਰੂ ਹੋ ਗਈ ਹੈ। ਕੱਲ ਵੀ ਇੱਕ ਘਟਨਾ ਹੋਈ ਹੈ ਕਿ 2 BSF ਦੇ ਸੋਲਜਰ ਕਸ਼ਮੀਰੀਆਂ ਨੇ ਮਾਰੇ, ਉਹਨਾਂ ਦੇ ਹਥਿਆਰ ਵੀ ਉਹ ਲੈ ਗਏ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਤਾਂ ਵਰਸਟ ਫਾਰਮ ਦੇ ਵਿੱਚ ਹੋਏਗਾ। ਲੇਕਿਨ ਸਾਨੂੰ ਹਮੇਸ਼ਾ OIC ਦੇ ਉੱਤੇ ਸ਼ਿਕਾਇਤ ਰਹੀ ਹੈ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਉਹਨਾਂ ਨੇ ਕੋਈ ਅੱਡੀ ਗੱਡਵਾ ਸਟੈਂਡ ਨਹੀਂ ਲਿਆ ਬੀਤੇ ਦੇ ਵਿੱਚ। ਰਾਦਰ ਜਦੋਂ ਕਸ਼ਮੀਰ ਦਾ ਦਰਜਾ ਖਤਮ ਕੀਤਾ ਗਿਆ ਉਦੋਂ ਸਾਊਦੀ ਅਰੇਬੀਆ ਹੋਏ, UAE ਹੋਏ, ਇਹਨਾਂ ਨੇ ਕੁਵੈਤ ਹੋਏ, ਉਹਨਾਂ ਨੇ ਸੱਦ ਕੇ ਆਨਰ ਕੀਤਾ, ਉਹਨਾਂ ਨੂੰ ਹਾਈਐਸਟ ਮੋਦੀ ਨੂੰ ਸਿਵਲ ਅਵਾਰਡ ਦਿੱਤੇ। ਪਰ ਮੈਨੂੰ ਲੱਗਦਾ ਹੈ ਕਿ ਵੀ ਹੁਣ ਫਿਜ਼ਾ ਜਿਹੜੀ ਹੈ ਥੋੜੀ ਬਦਲ ਰਹੀ ਲੱਗਦੀ ਹੈ। ਭਾਵੇਂ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਟਰਕੀ ਔਰ ਪਾਕਿਸਤਾਨ ਔਰ ਮਲੇਸ਼ੀਆ, ਅਨਫੋਰਚੂਨੇਟਲੀ ਮਲੇਸ਼ੀਆ ਵੀ ਫਿਰ ਭਾਰਤ ਦੇ ਨਾਲ ਉਹਦੀ ਡੀਲ ਹੋ ਗਈ ਕਿਉਂਕਿ ਮਹਾਤਰ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਤੋਂ ਰਿਜ਼ਾਈਨ ਕਰ ਦਿੱਤਾ ਔਰ ਨਵਾਂ ਜਿਹੜਾ ਆਇਆ ਉਹਨੂੰ ਲੱਗਦਾ ਵੀ ਆਪਣਾ ਤੇਲ ਵੇਚੋ ਪਾਮ ਆਇਲ ਮੋਦੀ ਨੂੰ।
सो मलेशिया भी बाहर हो गया, लेकिन टर्की और पाकिस्तान मजबूती नाल खड़े ने। और सऊदी अरेबिया ਨੂੰ ਵੀ ਇਹ ਫਿਕਰ ਹੈ ਕਿ ਭਾਈ ਇਸਲਾਮਿਕ ਵਰਲਡ ਦੀ ਲੀਡਰਸ਼ਿਪ ਉਹਨਾਂ ਦੇ ਹੱਥੋਂ ਨਾ ਨਿਕਲ ਜਾਏ। ਆਲਰੇਡੀ ਜਿਹੜਾ ਇਸ ਕਿਸਮ ਦਾ ਫਿਕਰ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ, ਜੇ ਹੁਣ ਟਰਕਿਸ਼ ਡਰਾਮੇ ਔਰ ਦੂਸਰੇ ਮੋਸਟ ਹਿੱਟ ਹੋ ਰਹੇ ਨੇ। ਹਾਲਾਂ ਇਹਦੇ ਤੇ ਮੇਰਾ ਇੱਕ ਆਪਣੀ ਟੇਕ ਹੈ ਕਿ ਭਾਈ ਇੱਕ ਸੰਭਲ ਕੇ ਤੁਰਨ ਦੀ ਲੋੜ ਹੈ। ਇੱਕ ਸਟੇਜ ਤੇ ਪਾਕਿਸਤਾਨ ਦੀ ਨੀਤੀ ਪੂਰੀ ਪ੍ਰੋ ਸਾਊਦੀ ਅਰੇਬੀਆ ਸੀ ਔਰ ਉਹਦਾ ਖਮਿਆਜ਼ਾ ਵੀ ਭੁਗਤਣਾ ਪਿਆ। ਉਹਦੇ ਥੱਲੇ ਜਿਹੜਾ ਕੱਟੜਵਾਦ ਉੱਥੇ ਆਇਆ, ਜਿਸ ਕਿਸਮ ਦੀ ਈਵਨ ਉਹ ਸੁੰਨੀ ਸ਼ੀਆ ਕਲੈਸ਼ ਹੋਏ ਜਾਂ ਦੂਸਰੇ ਹੋਣ, ਉਸ ਪਾਸੇ ਵਧਾ ਹੋਇਆ। ਹੁਣ ਇਹ ਨਾ ਹੋਏ ਕਿ ਵੀ ਇਧਰੋਂ ਪੈਰ ਬਿਲਕੁਲ ਚੁੱਕ ਕੇ ਦੂਜੇ ਪਾਸੇ ਟਰਕੀ ਦੇ ਨਾਲ ਹੁੰਦੇ ਆ, ਜਿਹੜੀਆਂ ਫੇਵਰਸ ਇਧਰੋਂ ਨੇ ਉਹ ਵੀ ਜਾਂਦੀਆਂ ਲੱਗਣ। ਸੋ ਮੈਂ ਸਮਝਦਾ ਵੀ ਇਸ ਗੱਲ ਚੋਂ ਖੈਰ ਪਾਕਿਸਤਾਨ ਦੇ ਵਿੱਚ ਵਾਈਜ਼ਰ ਲੋਕ ਬੈਠੇ ਨੇ, ਉਹ ਇੱਕ ਬੈਲੈਂਸ ਰੱਖ ਕੇ ਤੁਰ ਰਹੇ ਨੇ। ਉਹਨਾਂ ਨੇ ਚੀਨ ਔਰ ਅਮਰੀਕਾ ਦੇ ਨਾਲ ਵੀ ਬੈਲੈਂਸ ਰੱਖਿਆ, ਪਰ ਮੈਂ ਇਹ ਸਮਝਦਾ ਕਿ ਵਿਦਨ ਇਸਲਾਮਿਕ ਵਰਲਡ ਵੀ ਹੁਣ ਇਹ ਸਾਊਦੀ ਅਰੇਬੀਆ ਜਿਹਦੇ ਕੋਲ ਲੀਡਰਸ਼ਿਪ ਸੀ, OIC ਜਿਹੜੀ ਆ ਉਹ 57 ਦੇਸ਼ਾਂ ਦੀ ਸੰਸਥਾ ਹੈ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ। ਔਰ ਅੱਜ ਜਿਹੜੀ ਸਟੇਟਮੈਂਟ ਅਲ ਜਜ਼ੀਰਾ ਨੇ ਕਵਰ ਕੀਤੀ ਹੈ ਕਿ ਜਦਾ ਜਿਹੜੇ ਉੱਥੋਂ ਉਹਨਾਂ ਦਾ ਹੈਡਕੁਆਰਟਰ ਹੈ OIC ਦਾ, ਔਰ ਉਹਦੇ ਚ ਉਹਨਾਂ ਨੇ ਇਹ ਜਿਹੜਾ ਕਸ਼ਮੀਰ ਦੇ ਵਿੱਚ ਡੋਮਿਸਾਈਲ ਲਾਅ ਲਿਆਂਦਾ ਗਿਆ ਇਹਨੂੰ ਉਹਨਾਂ ਨੇ ਕੰਡੈਮ ਕੀਤਾ, reiterating that Kashmir is a disputed territory as per the relevant UN Security Council resolution. The General Secretariat of the Organization of Islamic Cooperation termed the recent notification of Jammu and Kashmir grant of domicile certificate rules 2020 as baseless, running counter to international law and UN Security Council resolution 122. ਉਹਨਾਂ ਨੇ ਕਿਹਾ ਵੀ ਆ ਜਿਹੜਾ ਡੋਮਿਸਾਈਲ ਲਾਅ ਲਿਆਂਦਾ ਇਹਨਾਂ ਨੇ ਇਹ ਬਿਲਕੁਲ ਆਧਾਰਹੀਨ ਹੈ ਔਰ ਇਹ ਇੰਟਰਨੈਸ਼ਨਲ ਕਾਨੂੰਨਾਂ ਦੀ ਖਿਲਾਫ ਵਰਜ਼ੀ ਹੈ ਔਰ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ 122 ਦੀ ਵੀ ਖਿਲਾਫ ਵਰਜ਼ੀ ਹੈ। ਉਹਨਾਂ ਨੇ ਅਗਸਤ 5 ਦੀ ਵੀ ਗੱਲ ਕੀਤੀ ਹੈ ਕਿ ਵੀ ਇਹ ਬਿਲਕੁਲ ਐਂਟਾਈ ਜਿਹੜੇ ਨੇ ਇੰਟਰਨੈਸ਼ਨਲ ਲਾਅ ਦੇ ਰਹੇ ਨੇ। ਉਹਦਾ ਮਕਸਦ ਹੀ ਅਗਸਤ 5 ਵਾਲਾ ਐਂਡ ਸਬਸੀਕੁਐਂਟ ਮੇਜਰ ਟੂ ਐਨ ਏਜੰਡਾ to alter the demographics of India administered Jammu and Kashmir and undermine the rights of people in the region. उन्होंने कहा कि लोकां दे हक्कां दा घाण करना और उत्थे आबादी दे तवाज़ुन नूं हिंदुआं दे हक च करना, यही है डेमोग्राफिक चेंजेस। इन्होंने कहंदे ने कि भाई वो मुस्लिम मेजोरिटी स्टेट है तो उन्होंने तुसी हुण हिंदू मेजोरिटी बनाउण दे लई बाकियां नूं भी डोमिसाइल लॉ दे थल्ले अलाउ करो। और ਇਹ ਜਿਹੜਾ ਸਾਰਾ ਅੱਗੇ ਲੰਬਾ ਚੌੜਾ ਹੈ। ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਉਹਨਾਂ ਨੇ ਇਸ ਦੇ ਉੱਤੇ ਆਵਾਜ਼ ਚੁੱਕੀ ਸੀ ਔਰ ਮੈਂ ਇੱਕ ਕਿਤੇ ਹੋਰ ਇਹ ਦੇਖ ਰਿਹਾ ਸੀ ਕਿ ਇੱਕ ਇਹ ਵੀ ਦੇਖਣ ਚ ਆਇਆ ਕਿ ਕਿਤੇ ਨਾ ਕਿਤੇ ਭਾਰਤ ਨੇ ਮਾਲਦੀਵਸ, ਹੁਣ ਬਾਕੀ ਦਾ ਗੁਆਂਢੀ ਦੇਸ਼ ਉਹ ਸ੍ਰੀਲੰਕਾ ਹੋਏ, ਈਵਨ ਬੰਗਲਾਦੇਸ਼ ਵੀ ਕੋਈ ਵੋਕਲ ਨਹੀਂ ਹੁੰਦਾ, ਨੇਪਾਲ ਤਾਂ ਵੈਸੇ ਹੀ ਹੱਥੋਂ ਗਿਆ। ਮਾਲਦੀਵਸ ਰਾਹੀਂ ਜਦੋਂ ਇਸਲਾਮੋਫੋਬੀਆ ਦਾ ਰੈਜ਼ੋਲੂਸ਼ਨ OIC ਦੇ ਵਿੱਚ ਆਇਆ ਤੇ ਉਹਨੇ ਮਾਲਦੀਵ ਦੇ ਨੁਮਾਇੰਦੇ ਨੇ ਕਿਹਾ ਨਹੀਂ ਨਹੀਂ ਨਹੀਂ, ਭਾਰਤ 'ਚ 200 ਮਿਲੀਅਨ ਮੁਸਲਮਾਨ ਰਹਿੰਦੇ ਨੇ, ਮਾੜਾ ਮੋਟਾ ਫ੍ਰਿੰਜ ਐਲੀਮੈਂਟ ਕੁਛ ਕਰ ਰਿਹਾ ਹੋਏਗਾ, ਕੋਈ ਇਸਲਾਮੋਫੋਬੀਆ ਨਹੀਂ ਹੈ ਇੱਧਰ ਉੱਧਰ। ਔਰ ਭਾਰਤੀ ਮੀਡੀਆ ਨੇ ਬੜਾ ਉਹਨੂੰ ਹਾਈਲਾਈਟ ਕੀਤਾ ਹੈ ਕਿ ਜੀ ਮਾਲਦੀਵ ਨੇ ਪਾਕਿਸਤਾਨ ਦੀ ਸ਼ਰਾਰਤ ਜਿਹੜੀ ਆ ਉਹ ਕਾਮਯਾਬ ਨਹੀਂ ਹੋਣ ਦਿੱਤੀ। ਇਸ ਖਬਰ ਨੂੰ ਉਹਨਾਂ ਨੇ ਦਬਾਇਆ ਕਿ OIC ਨੇ ਜਿਹੜਾ ਇਹਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਤੁਸੀਂ ਡੈਮੋਗ੍ਰਾਫਿਕਸ ਨਹੀਂ ਬਦਲ ਸਕਦੇ, UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ 122 ਦੀ ਖਿਲਾਫ ਵਰਜ਼ੀ ਹੈ, ਇੰਟਰਨੈਸ਼ਨਲ ਲਾਅ ਦੀ ਖਿਲਾਫ ਵਰਜ਼ੀ ਹੈ। ਔਰ ਗੱਲ ਕੱਲੀ OIC ਤੱਕ ਨਹੀਂ ਹੈ, ਮੈਂ ਦੇਖ ਰਿਹਾ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਇਸਲਾਮਿਕ ਆਰਗੇਨਾਈਜੇਸ਼ਨਸ ਨੇ ਜਾਂ ਸਾਊਥ ਏਸ਼ੀਆ 'ਚ ਜਿਹੜੀਆਂ NGOs ਦਿਲਚਸਪੀ ਰੱਖਦੀਆਂ ਨੇ, ਉਹ ਹੌਲੀ ਹੌਲੀ ਬਿਹਾਈਂਡ ਦਾ ਕਰਟਨਸ ਬਹੁਤਾ ਜਿਹੜਾ ਸ਼ੋਰ ਸ਼ਰਾਬਾ ਨਹੀਂ ਹੁੰਦਾ, ਆਪਣੀਆਂ ਕੰਮ ਕਰ ਰਹੀਆਂ। ਔਰ ਇਹ ਸੇਂਟ ਪੌਲ ਸਿਟੀ ਮਿਨੇਸੋਟਾ ਬੜੀ ਇੰਪੋਰਟੈਂਟ ਸਟੇਟ ਹੈ, ਵੱਡੀ ਗਿਣਤੀ 'ਚ ਇੱਥੇ ਕੈਥੋਲਿਕ ਰਹਿੰਦੇ ਨੇ ਔਰ ਇਹਨਾਂ ਦੇ ਸ਼ਹਿਰਾਂ ਦੇ ਨਾਮ ਵੀ ਜਿਹੜੇ ਨੇ ਉਹ ਕੈਥੋਲਿਕ ਸੇਂਟਸ ਦੇ ਉੱਤੇ ਜਾਂ ਦੂਸਰੇ ਨੇ। ਪੋਪ ਵੀ ਜਿਹੜਾ ਹੈ ਜਦੋਂ ਆਉਂਦੇ ਨੇ ਸੇਂਟ ਪੌਲ ਸਿਟੀ ਆਉਂਦੇ ਨੇ। ਕੱਲ ਉਹਨਾਂ ਦੀ ਕੌਂਸਲ ਨੇ ਜਿਹੜੀ ਸਿਟੀ ਕੌਂਸਲ ਹੈ ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਸਿਟੀ ਆਫ ਸੇਂਟ ਪੌਲ ਦਾ ਸਟੇਟ ਕੈਪੀਟਲ ਆਫ ਮਿਨੇਸੋਟਾ। ਔਰ ਇਹ ਗੱਲ ਦਾ ਧਿਆਨ ਰਹੇ ਵੀ ਇਹ ਰਾਜਧਾਨੀ ਵੀ ਹੈ ਮਿਨੇਸੋਟਾ ਦੀ, ਹੈਜ਼ ਪਾਸਡ ਏ ਰੈਜ਼ੋਲੂਸ਼ਨ declaring Bharatiya Janata Party led Indian government as Islamophobic। ਉਹਨਾਂ ਨੇ ਮਤਾ ਕੀਤਾ ਹੈ ਕਿ ਜਿਹੜੀ BJP ਦੀ ਅਗਵਾਈ ਵਾਲੀ ਭਾਰਤੀ ਸਰਕਾਰ ਹੈ ਇਹ ਇਸਲਾਮੋਫੋਬਿਕ ਹੈ
ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ the resolution opposes India's National Registry of Citizens NRC and Citizenship Amendment Act CA ਕਿ NRC और CA NRC ਅਜੇ ਉਹਨਾਂ ਨੇ ਲਿਆਂਦਾ ਨਹੀਂ ਹੈ ਪਰ CA ਤੋਂ ਬਾਅਦ ਨੈਕਸਟ ਸਟੈਪ ਉਹਦਾ ਉਹਨਾਂ ਨੇ ਦੋਨਾਂ ਦਾ ਵਿਰੋਧ ਕੀਤਾ ਔਰ ਇਹ ਜਿਹੜਾ ਚੌਥਾ ਸ਼ਹਿਰ ਬਣ ਗਿਆ ਸੇਂਟ ਪੌਲ ਸਿਟੀ ਜਿਹਨੇ ਇਸ ਰੈਜ਼ੋਲੂਸ਼ਨ ਨੂੰ ਪਾਸ ਕੀਤਾ ਔਰ ਚੰਗੀ ਗੱਲ ਇਹ ਹੈ ਕਿ 5 ਮੈਂਬਰ ਨੇ ਸੇਂਟ ਪੌਲ ਸਿਟੀ ਦੇ 5 ਨੇ ਹੱਕ ਦੇ ਵਿੱਚ ਪਾਇਆ ਕਿ ਇਸਲਾਮੋਫੋਬਿਕ ਹੈ ਇੰਡੀਅਨ ਗਵਰਨਮੈਂਟ ਔਰ ਇਹ CA ਔਰ NRC ਜਿਹੜੇ ਨੇ ਇਹ ਐਕਸੈਪਟੇਬਲ ਨਹੀਂ ਨੇ ਔਰ ਉਹਦੇ ਚ ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ ਵੀ ਸਾਡਾ ਸ਼ਹਿਰ ਜਿਹੜਾ ਹੈ ਉਹ ਜਸਟਿਸ ਚ ਯਕੀਨ ਰੱਖਦਾ ਔਰ ਡਿਸਕ੍ਰਿਮੀਨੇਸ਼ਨ to Muslims, oppressed castes, women, indigenous people known as Adivasis, LGBTQ community and any other efforts that render vulnerable populations anywhere to become stateless, scapegoated and targeted for discrimination, violence and abrogation of human rights that are universal to one and all. ਉਹਨੂੰ ਕਿਹਾ ਜੀ ਅਸੀਂ ਇਹ ਨੀਤੀਆਂ ਜਿਹੜੇ ਉੱਥੇ ਭਾਰਤ ਦੇ ਨਕਸ਼ੇ 'ਚ ਅਕਲੀਅਤਾਂ ਨੂੰ ਮੁਸਲਮਾਨ ਆਦੀਵਾਸੀ ਦਲਿਤ ਔਰ ਜਿਹੜੇ ਨੇ ਉਹ ਬਾਕੀ ਸਾਰੇ ਜਿੰਨੇ ਵੀ ਉਹਨਾਂ ਨੇ ਮੈਂਸ਼ਨ ਕੀਤੇ ਨੇ ਇੰਡੀਜਨਸ ਪੀਪਲ ਔਰ LGBTQ ਜਿਹੜੇ ਹੋਮੋਸੈਕਸ਼ੂਅਲ ਔਰ ਲੈਸਬੀਅਨ ਔਰ ਟਰਾਂਸਜੈਂਡਰ ਨੇ ਉਹਨਾਂ ਸਾਰਿਆਂ ਦੇ ਖਿਲਾਫ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਅੱਗੇ ਲੰਬਾ ਚੌੜਾ ਇਸ ਰੈਜ਼ੋਲੂਸ਼ਨ ਦੀ ਬੈਕਗਰਾਉਂਡ ਹੈ ਕਿ ਭਾਈ ਇਹ ਕਿਵੇਂ ਉੱਥੇ ਘੱਟ ਗਿਣਤੀਆਂ ਦੇ ਖਿਲਾਫ BJP ਦਾ ਏਜੰਡਾ ਔਰ ਇਸ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਅਮਰੀਕਾ ਗਵਰਨਮੈਂਟ ਨੂੰ ਵੀ ਉਹਨਾਂ ਨੇ ਕਿਹਾ ਕਿ ਇਹ ਦਾ ਇਕਨੋਮਿਕ ਰਿਲੇਸ਼ਨਸ਼ਿਪ ਇਨਕਲੂਡਿੰਗ ਟ੍ਰੇਡ ਮੈਨੂਫੈਕਚਰਿੰਗ technical support between the US and India is threatened by the instability of civil unrest due to Indian government's exclusionary ideology. St. Paul's business, residents and economy could be impacted by the continued escalating unrest in India caused by CA and NRC. ਇਹ ਜ਼ਰੂਰੀ ਹੈ ਕਿਉਂਕਿ ਕੋਈ ਕਹਿ ਸਕਦਾ ਜੀ ਇਹ ਤਾਂ ਇੰਡੀਆ ਦੀ ਇਨਰ ਅਫੇਅਰ ਹੈ ਸੇਂਟ ਪੌਲ ਸਿਟੀ ਨੂੰ ਕੀ ਪਿਆ ਕਿ ਇੰਡੀਆ 'ਚ ਕੀ ਹੋ ਰਿਹਾ ਜਿਵੇਂ ਉਹ ਕਹਿੰਦੇ ਸਾਡੀ ਇੰਟਰਨਲ ਪ੍ਰੋਬਲਮ ਹੈ ਉਹਨਾਂ ਨੇ ਇਸੇ ਨੂੰ ਹੀ ਕਵਰ ਕੀਤਾ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਭਾਰਤ ਦੀਆਂ ਨੀਤੀਆਂ ਚੱਲ ਰਹੀਆਂ ਨੇ ਇਹ ਅਮਰੀਕਾ ਔਰ ਭਾਰਤ ਦੇ ਵਿੱਚ ਟ੍ਰੇਡ ਹੋਏ ਮੈਨੂਫੈਕਚਰਿੰਗ ਹੋਏ ਟੈਕਨੀਕਲ ਸਪੋਰਟ ਹੋਏ ਉਹਨੂੰ ਪ੍ਰਭਾਵਿਤ ਕਰਦਾ ਔਰ ਕਿਉਂਕਿ ਸਾਡਾ ਸ਼ਹਿਰ ਇਸੇ ਅਮਰੀਕਾ ਦਾ ਹਿੱਸਾ ਹੈ ਔਰ ਇਸ ਲਈ ਇਹ ਸਾਡੇ ਇੰਟਰਸਟ ਨੂੰ ਵੀ ਪ੍ਰਭਾਵਿਤ ਕਰਦਾ ਸੋ ਇਹ 5ਵਾਂ ਸ਼ਹਿਰ ਬਣ ਗਿਆ ਜਿਨ੍ਹਾਂ ਨੇ ਸੀਐਟਲ ਨੇ ਲੀਡ ਲਈ ਸੀ ਇਸ ਦੇ ਉੱਤੇ ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਇਹਨਾਂ ਸ਼ਹਿਰਾਂ ਦੇ ਜਿਹੜੇ ਉਹਨਾਂ ਦੇ ਕਾਉਂਸਲਮੈਨ ਨੇ ਔਰ ਜਿਨ੍ਹਾਂ ਨੇ ਐਫਰਟ ਕੀਤਾ ਕਿਉਂਕਿ ਅਲਟੀਮੇਟਲੀ ਇਹ ਠੀਕ ਹੈ ਕਿ ਵੀ ਇੱਕ ਪਾਸੇ ਅਸੀਂ ਰੋਜ਼ਾਨਾ ਕਹਿੰਦੇ ਹਾਂ ਕਿ ਜੀ ਇਹ ਕੋਰੋਨਾ ਚੋਂ ਸਾਡੀ ਇਨਸਾਨੀਅਤ ਝਲਕਣੀ ਚਾਹੀਦੀ ਹੈ ਇਨਸਾਨੀ ਪਿਆਰ ਆਉਣਾ ਚਾਹੀਦਾ ਪਰ ਮੈਨੂੰ ਇਹ ਲੱਗਦਾ ਕਿ ਉਹ ਭਾਰਤ ਹੋਏ ਹੋਰ ਤਾਕਤਾਂ ਹੋਣ ਇਸ ਹਵਾਲੇ ਦੇ ਨਾਲ ਉਹ ਤਾਕਤਾਂ ਵੀ ਲੈ ਰਹੀਆਂ ਨੇ ਉਹ ਕੰਮ ਕਰ ਰਹੀਆਂ ਕਿ ਦੁਨੀਆ ਨੂੰ ਇਸ ਵੇਲੇ ਕਿਉਂਕਿ COVID-19 ਤੋਂ ਸਰਵਾਈਵਲ ਦੀ ਫਿਕਰ ਹੈ ਤੇ ਉਹ ਆਪਣਾ ਡਰਟੀ ਜਿਹੜਾ ਏਜੰਡਾ ਉਹਨੂੰ ਲਾਗੂ ਕਰ ਰਹੀਆਂ ਔਰ ਭਾਰਤ ਦੇ ਏਜੰਡਾ ਮਾਈਨੋਰਟੀਜ਼ ਦੇ ਖਿਲਾਫ ਔਰ ਮੈਂ ਕੱਲ ਹੀ ਦੇਖ ਰਿਹਾ ਸੀ ਕਿ ਇੱਕ ਰੋਜ਼ਾਨਾ ਸਪੋਕਸਮੈਨ ਦੇ ਜਰਨਲਿਸਟ ਚੰਡੀਗੜ੍ਹ ਬੇਸਡ ਮੇਜਰ ਸਿੰਘ ਅਮਰਜ ਸਿੰਘ ਜਿਵੇਂ ਉਹਨਾਂ ਨੂੰ ਫੜ ਕੇ ਬੇਦਰਦੀ ਦੇ ਨਾਲ ਥਾਣੇ 'ਚ ਲਿਜਾ ਕੇ ਮਾਰਿਆ ਕੁੱਟਿਆ ਕਾਰਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਦੀਆਂ ਜਿਹੜੀਆਂ ਪਿਕਚਰਸ ਨੇ ਉਹਨਾਂ ਦੀ ਬਾਡੀ ਟਾਰਚਰ ਦੀਆਂ ਉਹ ਦੇਖੀਆਂ ਨਹੀਂ ਜਾਂਦੀਆਂ ਹੈ ਸੋ ਇਹ ਵੀ ਇਹਨਾਂ ਨੇ ਜਿੱਥੇ ਭਾਰਤ ਦੇ ਵਿੱਚ ਪੱਤਰਕਾਰਾਂ ਦੀ ਆਵਾਜ਼ ਜਰਨਲਿਸਟਾਂ ਦੀ ਦਬਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਇਹ ਅਜੀਤ ਡੋਵਲ ਦਾ ਜਿਹੜਾ ਖਾਸਮ ਖਾਸ ਇਹ ਪਟਿਆਲੇ ਦਾ ਵਿਗੜਿਆ ਹੋਇਆ ਸ਼ਰਾਬੀ ਰਾਜਾ ਇਹ ਉਹਨਾਂ ਦਾ ਏਜੰਡਾ ਜਿਹੜਾ ਉਹ ਲਾਗੂ ਕਰ ਰਿਹਾ ਔਰ ਇਸ ਸਾਰੇ ਦੇ ਵਿੱਚ ਕਿਉਂਕਿ ਸਾਰੇ ਆਪੋ ਆਪਣੇ 'ਚ ਫਸੇ ਹੋਏ ਨੇ ਇਹ ਔਰ ਇਹਨਾਂ ਨੂੰ ਇਹ ਹੈ ਕਿ ਵੀ ਜਦੋਂ ਤੱਕ ਕਿ COVID-19 ਦਾ ਥੋੜਾ ਬਹੁਤ ਖੁੱਲਣ ਦੀ ਲਾਈਨ ਹੋਏਗੀ ਉਦੋਂ ਤੱਕ ਵਿਰੋਧ ਨੂੰ ਦਬਾ ਦਿਓ ਸਵਾਲ ਕਿਸੇ ਨੂੰ ਪੁੱਛਣ ਨਾ ਦਿਓ ਜੇ ਆਪੋਜੀਸ਼ਨ ਪੁੱਛ ਰਹੀ ਹੈ ਕਿ ਜੀ ਤੁਸੀਂ 2-3 ਕਰੋੜ ਬੰਦਾ ਜਿਵੇਂ ਉਹ ਨਿਕਲੇ ਨੇ ਜਿਹੜਾ ਹਾਲਾਤਾਂ 'ਚ ਨੇ ਤੇ ਉਹਨੂੰ ਉਹ ਕਹਿ ਰਹੇ ਨੇ BJP ਦੇ ਲੀਡਰ ਕਿ ਜੀ ਇਹ ਪੋਲਿਟਿਕਸ ਔਨ ਮਿਜ਼ਰੀ ਇਹ ਤਕਲੀਫ ਦੇ ਵਿੱਚ ਸਿਆਸਤ ਕਰ ਰਹੇ ਨੇ ਸੋ ਅਸੀਂ ਸਮਝਦੇ ਹਾਂ ਕਿ ਭਾਰਤ ਦੀ ਸਰਕਾਰ ਕਸ਼ਮੀਰ ਹੋਏ ਪੰਜਾਬ ਹੋਏ ਨਾਰਥ ਈਸਟ ਹੋਏ ਹਾਂ ਇੱਕ ਜਿਹੜੀ ਕਰਾਰੀ ਚਪੇੜ ਇਹਨਾਂ ਨੂੰ ਜ਼ਰੂਰ ਮਾਰੀ ਹੈ ਉਹ ਚੀਨ ਨੇ ਮਾਰੀ ਹੈ ਕਿਵੇਂ 4 ਜਿਹੜੇ ਉਹਨਾਂ ਦੇ ਬਾਰਡਰ ਪੁਆਇੰਟ ਈਸਟਰਨ ਬਾਰਡਰ ਦੇ ਨੇ
ਉੱਥੋਂ ਅੰਦਰ 4 ਕਿਲੋਮੀਟਰ ਆ ਕੇ ਚੀਨ ਨੇ ਜਿਹੜਾ ਉਹ ਕਬਜ਼ਾ ਕੀਤਾ ਹੈ ਔਰ ਉੱਥੇ ਉਹਨਾਂ ਦੇ ਬੰਕਰ ਵੀ ਬਣਾਏ ਨੇ। ਉਹ ਸੀ ਅਗਲੇ ਸੈਗਮੈਂਟ ਦੇ ਵਿੱਚ। ਔਰ ਇਸ ਖਬਰ ਨੂੰ ਵੀ ਕੋਈ ਚੀਨੀ ਮੀਡੀਆ ਨੇ ਨਹੀਂ ਦਿੱਤਾ ਜਾਂ ਪਾਕਿਸਤਾਨੀ ਮੀਡੀਆ ਨੇ ਨਹੀਂ ਛਾਪਿਆ ਹੈ, ਇਹਨਾਂ ਦੇ ਆਪਣੇ ਮੀਡੀਆ ਨੇ ਹੀ ਕਿਹਾ। ਹੁਣ ਦੇਖਦੇ ਆ ਕਿ ਵੀ ਇਹ 56 ਇੰਚ ਦੀ ਛਾਤੀ ਵਾਲਾ ਜਿਹੜਾ ਮੋਦੀ ਹੈ ਕਿੰਨਾ ਕੁ ਦਮ ਹੈ ਕਿ ਭਾਈ ਇਹ ਆਪਣੀ ਜਿਹੜੀ 4 ਕਿਲੋਮੀਟਰ ਥਾਂ ਜਾ ਕੇ ਉਹਨਾਂ ਨੇ ਕਬਜ਼ਾ ਕੀਤਾ ਹੈ, ਉਹਨੂੰ ਕਿਵੇਂ ਇਹ ਜਿਹੜਾ ਹੁਣ ਭਾਰਤ ਮਾਤਾ ਦੇ ਪੁੱਤਰ ਪੂਰਾ ਗਊ ਮੂਤਰ ਦੀ ਪਾਰਟੀ ਕਰਕੇ ਚੜ ਜਾਣ ਚੀਨ ਦੇ ਉੱਤੇ। ਹੁਣ ਤਾਂ ਇਹੀ ਕਹਿ ਸਕਦੇ। ਤੋ ਬਾਕੀ ਇਹਨੂੰ ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਦੂਸਰੇ ਮੁੱਦੇ ਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।